ਸਾਡੇ ਪਿੰਡ ਤੋਂ ਤਕਰੀਬਨ 80% ਵੋਟ ਜਿਹੜੀ ਹੈ ਉਹ ਆਮ ਆਦਮੀ ਦੇ ਪਾਰਟੀ ਦੇ ਹੱਕ 'ਚ ਭੁਗਤੀ ਸੀ, ਪਰ ਉਹ ਪਾਰਟੀ ਨੇ ਟੋਟਲੀ ਮਤਲਬ ਉਹੀ ਹਿੰਦੂਤਵ ਦਾ ਪੱਤਾ ਖੇਡਿਆ ਆ ਤੇ ਬੰਦੀ ਸਿੰਘਾਂ ਨੂੰ ਉਹ ਜਿਹੜਾ ਰਿਹਾ ਨਹੀਂ ਕਰ ਰਹੇ। 4 ਵਾਰੀ ਕੇਜਰੀਵਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਿਹਾਈ ਦੀ ਪਟੀਸ਼ਨ ਆ ਉਹਨੂੰ ਰੱਦ ਕਰ ਚੁੱਕਿਆ ਆ ਤੇ ਇਸ ਕਰਕੇ ਅਸੀਂ ਬਾਈਕਾਟ ਕਰਨ ਦਾ ਮਤਲਬ ਜਿਹੜਾ ਸਾਰੇ ਮੁੰਡਿਆਂ ਨੇ ਸਰਵਸਹਿਮਤੀ ਨਾਲ ਐਲਾਨ ਕੀਤਾ ਹੈ, ਜਿਹਦੇ ਵਿੱਚੋਂ ਜਦੋਂ ਪੱਤਰਕਾਰ ਉਹਨਾਂ ਨੂੰ ਸਵਾਲ ਪੁੱਛਦਾ ਆ ਪ੍ਰੋਫੈਸਰ ਭੁੱਲਰ ਬਾਰੇ ਤਾਂ ਉਹ ਗੱਲ ਟਾਲ ਜਾਂਦੇ ਆ ਕਿ ਫਾਈਲ ਜਿਹੜੀ ਆ ਉਹ LG ਦੇ ਕੋਲ ਪਈ ਆ ਸਾਡੀ, ਤੇ ਫਾਈਲ ਤਾਂ ਮਤਲਬ LG ਦੇ ਕੋਲ ਤਾਂ ਉਦੋਂ ਜਾਊਗੀ ਨਾ ਜਦੋਂ ਤੂੰ ਮਤਲਬ ਕੇਜਰੀਵਾਲ ਸਾਈਨ ਕਰੂਗਾ। ਪਰ ਇਸ ਵਾਰੀ ਇਹ ਸਾਰੇ ਜਿੰਨੇ ਤੁਸੀਂ ਇੱਥੇ ਖੜੇ ਦੇਖ ਰਹੇ ਹੋ ਮੁੰਡੇ, ਇਹਨਾਂ ਨੇ ਵੋਟਾਂ ਪਾਈਆਂ ਜੀ। ਪਹਿਲਾਂ 2017 'ਚ ਇਹਨਾਂ ਨੇ ਵੋਟਾਂ ਪਾਈਆਂ, ਅੱਜ ਇਹੀ ਉਹਦਾ ਪਾਰਟੀ ਦਾ ਵਿਰੋਧ ਕਰ ਰਹੇ ਆ ਕਿਉਂਕਿ ਜੋ ਸੋਚ ਕੇ ਉਹਨੂੰ ਵੋਟਾਂ ਪਾਈਆਂ ਗਈਆਂ ਸੀ ਉਹ ਪਾਰਟੀ ਉਹੀ ਜੀ ਨਹੀਂ ਨਿਕਲੀ। ਜਦ ਕਿ ਪ੍ਰੋਫੈਸਰ ਭੁੱਲਰ ਸਾਹਿਬ ਦੇ ਵਕੀਲ ਨੇ ਇਹ ਗੱਲਾਂ ਸਾਰੀਆਂ ਕਲੀਅਰ ਕਰ ਦਿੱਤੀਆਂ ਨੇ ਕਿ ਕੇਜਰੀਵਾਲ ਦੀ ਹੱਥ 'ਚ ਹੈ ਉਹਨਾਂ ਦੀ ਰਿਹਾਈ, ਪਰ ਉਹ ਜਾਣ ਬੁੱਝ ਕੇ ਰਿਹਾਈ ਨਹੀਂ ਕਰ ਰਿਹਾ। ਜੇ ਭਗਵੰਤ ਮਾਨ ਮਤਲਬ ਲੋਕਾਂ ਦੇ ਦਿਲਾਂ 'ਚ ਖਰਾ ਉਤਰਨਾ ਚਾਹੁੰਦਾ ਸੀ ਨਾ ਤਾਂ ਉਹਨੂੰ ਕੇਜਰੀਵਾਲ ਨੂੰ ਛੱਡ ਕੇ ਪੰਜਾਬ ਪ੍ਰਤੀ ਲੋਇਲਟੀ ਦਿਖਾਣੀ ਜ਼ਿਆਦਾ ਜ਼ਰੂਰੀ ਬਣਦੀ ਸੀਗੀ, ਪਰ ਉਹ ਥੋੜਾ ਕੇਜਰੀਵਾਲ ਦੇ ਪ੍ਰਤੀ ਜ਼ਿਆਦਾ ਲੋਇਲ ਹੈ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਲੰਮੇਰੇ ਸਮੇਂ ਤੋਂ ਬੰਦੀ ਸਿੰਘਾਂ ਦੀ ਗੱਲ ਚੱਲਦੀ ਹੈ। ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜਾ ਹੈ ਚੋਣਾਂ ਦੇ ਸਮੇਂ ਬੰਦੀ ਸਿੰਘਾਂ ਦੇ ਰਿਹਾਈ ਨੂੰ ਲੈ ਕੇ ਉਹ ਮੁੱਦਾ ਬਣਾ ਕੇ ਰਾਜਨੀਤੀ ਕਰਕੇ ਜਿਹੜਾ ਹੈ ਵੋਟਾਂ ਲਈਆਂ ਜਾਂਦੀਆਂ ਨੇ। ਪਰ ਮੌਜੂਦਾ ਸਮੇਂ ਦੇ ਵਿੱਚ ਵੀ ਕੇਜਰੀਵਾਲ ਸਰਕਾਰ ਦੇ ਵੱਲੋਂ ਜਿਹੜਾ ਹੈ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਜਿਹੜੇ ਪੰਜਾਬ ਦੇ ਲੋਕ ਨੇ, ਜਿਹੜੇ ਸਿੱਖੀ ਸਿਧਾਂਤਾਂ ਨੂੰ ਅਪਣਾਏ ਹੋਏ ਲੋਕ ਨੇ, ਸੱਚਮੁੱਚ ਜਿਹੜੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਵਾਸਤੇ ਲਗਾਤਾਰ ਹਾਂ ਦਾ ਨਾਅਰਾ ਮਾਰਦੇ ਆਏ ਨੇ, ਉਹ ਚਾਹੁੰਦੇ ਨੇ ਕਿ ਬੰਦੀ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾ ਕੀਤਾ ਜਾਣਾ ਚਾਹੀਦਾ ਹੈ। ਜਦੋਂ ਕੇਜਰੀਵਾਲ ਸਰਕਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ 2014 ਤੋਂ ਉਹਨਾਂ ਨੇ ਇੱਕ PM ਨੂੰ ਔਰ ਇੱਕ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਸੀ, ਪਰ 2019 ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਜਾਂਦਾ ਹੈ, ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਂਦੀ ਹੈ। ਪਰ ਉਸ ਤੋਂ ਬਾਅਦ ਜਿਹੜਾ ਹੈ 2021 ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਨਵਿੰਦਰਜੀਤ ਸਿੰਘ ਬਿੱਟਾ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ, ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਹੈ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਸੁਣਾਇਆ ਜਾਂਦਾ ਹੈ। ਪਰ ਜਿਹੜੀ ਕੇਜਰੀਵਾਲ ਸਰਕਾਰ ਦੀ ਅਗਵਾਈ ਦੇ ਵਿੱਚ ਸੈਂਟੈਂਸ ਰਿਵਿਊ ਕਮੇਟੀ ਬਣੀ, ਉਹਨਾਂ ਦੇ ਵੱਲੋਂ ਸਾਈਨ ਨਹੀਂ ਕੀਤੇ ਜਾਂਦੇ। ਮੌਜੂਦਾ ਸਮੇਂ ਦੇ ਵਿੱਚ ਵੀ ਸਿੱਖ ਜਥੇਬੰਦੀਆਂ ਦੇ ਵੱਲੋਂ, ਸਿੱਖ ਧਰਮ ਦੇ ਵੱਲੋਂ ਲਗਾਤਾਰ ਕੇਜਰੀਵਾਲ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਜਾ ਰਹੇ ਨੇ ਕਿ ਦੋਗਲੀ ਨੀਤੀ ਕਿਉਂ ਹੈ। ਜਿੱਥੇ ਜਥੇਬੰਦੀਆਂ ਦੇ ਵੱਲੋਂ ਮਤਾ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਇਸ ਦੋਗਲੀ ਨੀਤੀ ਨੂੰ ਲੈ ਕੇ ਪਿੰਡਾਂ ਦੇ ਵਿੱਚ, ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਵਿਰੋਧ ਹੋਣਾ ਚਾਹੀਦਾ ਹੈ, ਪੂਰਨ ਤੌਰ ਤੇ ਬਾਈਕਾਟ ਕੀਤਾ ਜਾਣਾ ਹੈ। ਤਾਂ ਇਸੇ ਤਰ੍ਹਾਂ ਮੋਹਾਲੀ ਦੇ ਪਿੰਡ ਮਸਤਗੜ੍ਹ ਦੇ ਵਿੱਚ ਖੜੇ ਆ ਨੌਜਵਾਨਾਂ ਦੇ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਦਾ ਚੋਣਾਂ ਦੇ ਸਮੇਂ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦਾ ਪਿੰਡ ਦੇ ਵਿੱਚ ਬੂਥ ਨਹੀਂ ਲੱਗਣ ਦਿੱਤਾ ਜਾਵੇਗਾ। ਕੋਈ ਸਰਕਾਰ ਦਾ, ਕੇਜਰੀਵਾਲ ਸਰਕਾਰ ਦਾ ਕੋਈ ਨੁਮਾਇੰਦਾ ਆਵੇਗਾ, ਉਹਨੂੰ ਸਵਾਲ ਪੁੱਛੇ ਜਾਣਗੇ। ਪੂਰਨ ਤੌਰ ਤੇ ਪਿੰਡ ਦੇ ਵਿੱਚ ਵੜਨ ਤੋਂ ਮਨਾਹੀ ਹੈ। ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ, ਪੂਰੇ ਪਿੰਡ ਦੇ ਨੌਜਵਾਨ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ, ਸਭ ਤੋਂ ਪਹਿਲਾ ਸਵਾਲ ਹੈ, ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਦਾ ਕਾਰਨ ਕੀ ਹੈ? ਦੇਖੋ ਜੀ, ਮੇਨ ਕਾਰਨ ਤਾਂ ਇਹ ਹੈ ਕਿ ਜਦੋਂ ਪਿਛਲੀ ਵਾਰੀ ਆਪਣੇ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਸੀ 2017 'ਚ, ਸਾਡੇ ਪਿੰਡ ਤੋਂ ਤਕਰੀਬਨ 80% ਵੋਟ ਜਿਹੜੀ ਹੈ ਉਹ ਆਮ ਆਦਮੀ ਦੇ ਪਾਰਟੀ ਦੇ ਹੱਕ 'ਚ ਭੁਗਤੀ ਸੀ, ਕਿਸੇ ਨਾ ਕਿਸੇ ਬਦਲਾਅ ਨੂੰ ਲੈ ਕੇ ਵੀ ਹਾਂ ਬਦਲਾਅ ਹੋਊਗਾ ਕੋਈ ਨਾ ਕੋਈ। ਪਰ ਉਹ ਪਾਰਟੀ ਨੇ ਟੋਟਲੀ ਮਤਲਬ ਉਹੀ ਹਿੰਦੂਤਵ ਦਾ ਪੱਤਾ ਖੇਡਿਆ ਆ ਤੇ ਬੰਦੀ ਸਿੰਘਾਂ ਨੂੰ ਉਹ ਜਿਹੜਾ ਰਿਹਾ ਨਹੀਂ ਕਰ ਰਹੇ। 4 ਵਾਰੀ ਕੇਜਰੀਵਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਿਹਾਈ ਦੀ ਪਟੀਸ਼ਨ ਆ ਉਹਨੂੰ ਰੱਦ ਕਰ ਚੁੱਕਿਆ ਆ। ਹਾਂਜੀ, ਤੇ ਇਸ ਕਰਕੇ ਅਸੀਂ ਬਾਈਕਾਟ ਕਰਨ ਦਾ ਮਤਲਬ ਜਿਹੜਾ ਸਾਰੇ ਮੁੰਡਿਆਂ ਨੇ ਸਰਵਸਹਿਮਤੀ ਨਾਲ ਐਲਾਨ ਕੀਤਾ ਆ। ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਜਾਏਗਾ, ਵੱਖ-ਵੱਖ ਤਰ੍ਹਾਂ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਉਹਨਾਂ ਦੇ ਕਮੈਂਟ ਆਉਣਗੇ ਕਿ ਕੇਵਲ ਇਹ ਜਿਹੜੇ ਲੋਕ ਹੈ, ਜਿਹੜੇ ਨੌਜਵਾਨ ਹੈ, ਇਹ ਦੂਜੀਆਂ ਪਾਰਟੀਆਂ ਦੇ ਨਾਲ, ਕਾਂਗਰਸ ਦੇ ਨਾਲ, ਅਕਾਲੀ ਦਲ ਦੇ ਨਾਲ ਜਾਂ BJP ਦੇ ਨਾਲ ਜੁੜੇ ਹੋਣ ਕਾਰਨ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਆ।
ਉਹਨਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਇਹ ਰੋਸ ਜਤਾਇਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਨਾ ਚਾਹੀਦਾ ਹੈ। ਕਿਤੇ ਇਹ ਗਲਤ ਨਹੀਂ ਕਿ ਤੁਸੀਂ ਅਕਾਲੀ ਦਲ ਨਾਲ ਜਾਂ ਕਾਂਗਰਸ ਦੇ ਨਾਲ ਜੁੜੇ ਹੋ? ਨਹੀਂ ਜੀ, ਨਾ ਅਸੀਂ ਅਕਾਲੀ ਦਲ ਦੇ ਨਾਲ ਜੁੜੇ ਹਾਂ ਤੇ ਨਾ ਅਸੀਂ ਜੁੜੇ ਹਾਂ ਕਾਂਗਰਸ ਦੇ ਨਾਲ। ਤੇ ਜਿਹੜੇ ਵੀ ਇਹ ਮਤਲਬ ਲੋਕ ਕਮੈਂਟ ਕਰਨੇ ਜਾਂ ਕੁਝ ਵੀ, ਮੈਂ ਉਹਨਾਂ ਨੂੰ ਪਹਿਲਾਂ ਹੀ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਅਸੀਂ ਅਕਾਲੀ ਦਲ ਦੇ ਨਾਲ ਜੁੜੇ ਹਾਂ, ਨਾ ਜੁੜੇ ਹੋਏ ਹਾਂ ਕਾਂਗਰਸ ਦੇ ਨਾਲ। ਪਰ ਜਿਹੜੀ ਆਪਣੇ ਆਪ ਨੂੰ ਨਾ ਦੋਹੇ ਰਵਾਇਤੀ ਪਾਰਟੀਆਂ ਤੋਂ ਵੱਖ ਗਿਣਦੀ ਸੀ ਆਪਣੇ ਆਪ ਨੂੰ, ਜਾਂ ਵਧੀਆ ਗਿਣਦੀ ਸੀ ਆਮ ਆਦਮੀ ਪਾਰਟੀ, ਉਹ ਇਹਨਾਂ ਤੋਂ ਵੀ 2 ਕਦਮ ਹੁਣ ਗਾਹਾਂ ਲੰਘ ਚੁੱਕੀ ਆ ਮਤਲਬ। ਤੇ ਜਦੋਂ ਅੱਜ ਉਹ ਪਾਵਰ 'ਚ ਨਹੀਂ ਹੈ, ਉਹ ਹੁਣ ਨਹੀਂ ਬੰਦੀ ਸਿੰਘਾਂ ਨੂੰ ਛੱਡ ਰਹੀ, ਤੇ ਮਤਲਬ ਜਦੋਂ ਪਾਵਰ 'ਚ ਆਊਗੀ ਉਹਨਾਂ ਨੇ ਸਾਡੀ ਕੀ ਗੱਲ ਸੁਣਨੀ ਜੀ। ਹਾਂਜੀ ਬਾਈ, ਇਹ ਕਿਉਂ ਲੱਗਦਾ ਕਿ ਦੋਗਲੀ ਨੀਤੀ ਕਿਉਂ ਆ? 2014 ਦੇ ਵਿੱਚ ਜਿਹੜੀਆਂ ਚਿੱਠੀਆਂ ਲਿਖ ਕੇ ਸਰਕਾਰ ਦੇ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਦੇ ਨੁਮਾਇੰਦਿਆਂ ਨੂੰ ਦਿੱਤੀਆਂ ਜਾਂਦੀਆਂ ਹੈ, ਤਾਂ ਕੇਜਰੀਵਾਲ ਸਰਕਾਰ ਵੱਡੇ ਪੱਧਰ ਦੇ ਉੱਪਰ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦੇ ਆ। ਪਰ 2022 ਦੇ ਨਜ਼ਦੀਕ ਆ ਕੇ ਵਿਧਾਨ ਸਭਾ ਚੋਣਾਂ ਨਜ਼ਦੀਕ ਨੇ, ਵੱਡੇ ਪੱਧਰ ਦੇ ਉੱਪਰ ਆਮ ਆਦਮੀ ਪਾਰਟੀ ਦਾ ਵਿਰੋਧ ਹੁੰਦਾ ਹੈ। ਪੱਤਰਕਾਰਾਂ ਦੇ ਵੱਲੋਂ ਜਿਹੜੇ ਸੱਚਮੁੱਚ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਬਣ ਕੇ ਪੱਤਰਕਾਰ ਸਵਾਲ ਕਰਦੇ, ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ। ਕੋਈ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਬੰਦੀ ਸਿੰਘਾਂ ਨੂੰ ਲੈ ਕੇ। ਫਿਰ ਦੋਗਲੀ ਨੀਤੀ ਕਿਉਂ ਲੱਗਦੀ ਹੈ ਤੁਹਾਨੂੰ? ਦੇਖੋ, ਉਹ ਤਾਂ ਗੱਲ ਟਾਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਭਗਵੰਤ ਮਾਨ ਦੀ ਵੀ ਇੱਕ ਮਤਲਬ ਵੀਡੀਓ ਦੇਖੀ ਸੀ, ਜਿਹਦੇ ਵਿੱਚੋਂ ਜਦੋਂ ਪੱਤਰਕਾਰ ਉਹਨਾਂ ਨੂੰ ਸਵਾਲ ਪੁੱਛਦਾ ਆ ਪ੍ਰੋਫੈਸਰ ਭੁੱਲਰ ਬਾਰੇ, ਤਾਂ ਉਹ ਗੱਲ ਟਾਲ ਜਾਂਦੇ ਆ ਕਿ ਫਾਈਲ ਜਿਹੜੀ ਆ ਉਹ LG ਦੇ ਕੋਲ ਪਈ ਆ ਸਾਡੀ। ਤੇ ਫਾਈਲ ਤਾਂ ਮਤਲਬ LG ਦੇ ਕੋਲ ਤਾਂ ਉਦੋਂ ਜਾਊਗੀ ਨਾ ਜਦੋਂ ਮਤਲਬ ਕੇਜਰੀਵਾਲ ਸਾਈਨ ਕਰੂਗਾ, ਹੈ ਨਾ। ਪਹਿਲਾਂ ਕੇਜਰੀਵਾਲ ਉਤੇ ਮੋਹਰ ਲਾਊਗਾ ਰਿਹਾਈ ਤੇ ਫਿਰ LG ਕੋਲ ਫਾਈਲ ਜਾਊਗੀ। ਮਤਲਬ ਇਹ ਸਰਾਸਰ ਉਹਨੇ ਪੱਤਰਕਾਰ ਨੂੰ ਟਾਲਿਆ ਤੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ। ਤੇ ਇਹਨਾਂ ਦੇ ਬਾਕੀ ਸਾਰੀ ਰਾਘਵ ਚੱਡਾ ਹੋਵੇ ਭਾਵੇਂ ਕੇਜਰੀਵਾਲ ਹੋਵੇ, ਉਹ ਸਾਰੇ ਇਹਨਾਂ ਸਵਾਲਾਂ ਤੋਂ ਭੱਜਦੀ ਨਜ਼ਰ ਆਈ ਆ ਜੀ ਪਿਛਲੇ ਮਤਲਬ 10-15 ਦਿਨ ਤੋਂ। ਜਿੰਨੀਆਂ ਵੀ ਵੀਡੀਓ ਸਾਡੇ ਸਾਹਮਣੇ ਆਈਆਂ ਆ ਸੋਸ਼ਲ ਮੀਡੀਆ ਤੇ, ਉਹਨਾਂ ਨੇ ਕਿਸੇ ਨੇ ਵੀ ਮਤਲਬ ਜਿਹੜਾ ਬਿਆਨ ਆ ਉਹ ਮਤਲਬ ਇਹੋ ਜਿਹਾ ਨਹੀਂ ਦਿੱਤਾ ਤਾਂ ਕਿ ਲੋਕ ਸੰਤੁਸ਼ਟ ਹੋ ਸਕਣ। ਇਹੋ ਜਿਹਾ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ। ਮਤਲਬ ਹਮੇਸ਼ਾ ਹੀ ਗੱਲ ਟਾਲਣ ਦੀ ਉਹ ਕੋਸ਼ਿਸ਼ ਕੀਤੀ ਆ। ਹਾਂਜੀ, ਪਿੰਡ ਪੱਧਰ ਦੇ ਉੱਪਰ ਨੌਜਵਾਨਾਂ ਨੇ ਰਲ ਕੇ ਵਿਰੋਧ ਕੀਤਾ ਹੈ ਆਮ ਆਦਮੀ ਪਾਰਟੀ ਦਾ, ਤਾਂ ਪਿੰਡ ਦੇ ਵਿੱਚ ਉਹ ਸਹਿਯੋਗ ਕਿਵੇਂ ਦਾ ਤੁਹਾਨੂੰ? ਕੁਝ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਨੇ? ਨਹੀਂ, ਪਿੰਡ ਵਿੱਚ ਸਮਰਥਕ ਪਹਿਲਾਂ ਤਾਂ ਹੈ ਸੀ ਦੇਖੋ, ਪਰ ਇਸ ਵਾਰੀ ਇਹ ਸਾਰੇ ਜਿੰਨੇ ਤੁਸੀਂ ਇੱਥੇ ਖੜੇ ਦੇਖ ਰਹੇ ਹੋ ਮੁੰਡੇ, ਇਹਨਾਂ ਨੇ ਵੋਟਾਂ ਪਾਈਆਂ ਜੀ। ਪਹਿਲਾਂ 2017 'ਚ ਇਹਨਾਂ ਨੇ ਵੋਟਾਂ ਪਾਈਆਂ। ਅੱਜ ਇਹੀ ਉਹਦਾ ਪਾਰਟੀ ਦਾ ਵਿਰੋਧ ਕਰ ਰਹੇ ਆ, ਕਿਉਂਕਿ ਜੋ ਸੋਚ ਕੇ ਉਹਨੂੰ ਵੋਟਾਂ ਪਾਈਆਂ ਗਈਆਂ ਸੀ ਉਹ ਪਾਰਟੀ ਉਹੀ ਜੀ ਨਹੀਂ ਨਿਕਲੀ ਜੀ। ਹਾਂਜੀ, ਇਸ ਕਰਕੇ ਵਿਰੋਧ ਕਰ ਰਹੇ ਆ ਹੁਣ। ਵੋਟ ਤਾਂ ਕਿਸੇ ਨੂੰ ਦੇਣੀ ਪਏਗੀ, ਕੋਈ ਨਾ ਕੋਈ ਪਾਰਟੀ ਦੀ, ਕਿਉਂਕਿ ਸਾਡੇ ਕੋਲ ਇੱਕੋ ਰਸਤਾ ਹੁੰਦਾ ਹੈ। ਜਿਹੜੇ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਇੱਕ ਰਸਤਾ ਰਹਿ ਜਾਂਦਾ ਹੈ ਕਿ ਆਪਣੀ ਵੋਟ ਦੇ ਕੇ ਕਿਸੇ ਨਾ ਕਿਸੇ ਅਜਿਹੀ ਪਾਰਟੀ ਨੂੰ ਉਹਦੀ ਚੋਣ ਕੀਤੀ ਜਾਂਦੀ ਹੈ ਜਿਹੜੀ ਸੱਚਮੁੱਚ ਜਿਹੜੀ ਆਵਾਮ ਵਾਸਤੇ ਹੋਵੇ, ਪ੍ਰਜਾ ਦੀ ਰਖਵਾਲੀ ਕਰੇ ਜਿਹੜੀ। ਹਾਂਜੀ, ਦੇਖੋ, ਕਾਂਗਰਸੀ ਹੋ ਗਏ, ਅਕਾਲੀ ਹੋ ਗਏ, ਆਮ ਆਦਮੀ ਪਾਰਟੀ ਹੋ ਗਈ, ਇਹਨਾਂ ਨੂੰ ਤਿੰਨਾਂ ਨੂੰ ਅਸੀਂ ਅੱਜ ਤੋਂ ਤਾਂ ਇੱਕੋ ਕਤਾਰ 'ਚ ਸਮਝਦੇ ਹਾਂ ਕਿ ਇੱਕੋ ਕਤਾਰ 'ਚ ਖੜੇ ਹਾਂ ਇਹ। ਤੇ ਜਿੱਥੋਂ ਤੱਕ ਵੋਟ ਪਾਉਣ ਦੀ ਗੱਲ ਆ, ਉਹ ਸਾਡੇ ਮੁਤਾਬਕ ਹੁਣ ਇੱਕੋ ਆਪਸ਼ਨ ਸਾਡੇ ਕੋਲ ਰਹਿ ਜਾਂਦਾ, ਉਹ ਸਿਮਰਜੀਤ ਸਿੰਘ ਮਾਨ ਦਾ ਰਹਿ ਜਾਂਦਾ, ਜਿਹੜਾ ਹਮੇਸ਼ਾ ਹੀ ਪੰਜਾਬ ਲਈ ਤੇ ਪੰਥ ਲਈ ਡਟ ਕੇ ਖੜੇ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ। ਇਹ ਕਿਉਂ ਅਸੀਂ ਜਿਹੜੇ ਪੰਜਾਬ ਦੇ ਲੋਕ ਹੈ ਕਾਂਗਰਸ ਅਕਾਲੀਆਂ ਨੂੰ ਆਪ ਨੂੰ ਜਿਹੜੇ ਦਿੱਲੀ ਤੋਂ ਜਿਹੜੀ ਪਾਰਟੀ ਸ਼ੁਰੂ ਹੋਈ ਕਿਹਾ ਜਾਂਦਾ ਹੈ, ਦਿੱਲੀ ਦੇ ਵਿੱਚ ਰਿਮੋਟ ਉਹਦਾ, ਤੇ ਚੌਥੇ ਨੰਬਰ ਤੇ ਗੱਲ ਕੀਤੀ ਜਾਂਦੀ ਸਿਮਰਜੀਤ ਸਿੰਘ ਮਾਨ ਦੀ, ਪਹਿਲਾਂ ਕਿਉਂ ਨਹੀਂ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਨੇ ਪਹਿਲੇ ਨੰਬਰ ਤੇ ਕਿਉਂ ਨਹੀਂ ਲੈਂਦਾ ਸਿਮਰਜੀਤ ਸਿੰਘ ਮਾਨ ਨੂੰ? ਫਿਰ ਦੇਖੋ, ਉਹਨਾਂ ਨੇ ਪਹਿਲਾਂ ਵੀ ਮਤਲਬ ਜਿਤਾਇਆ ਸੀ ਸਿਮਰਜੀਤ ਸਿੰਘ ਮਾਨ ਨੂੰ, ਪਰ ਹੌਲੀ ਹੌਲੀ ਲੋਕਾਂ 'ਚ ਮਤਲਬ ਬਦਲਾਅ ਹੀ ਇੰਨਾ ਆਈ ਗਿਆ, ਜਾਂ ਪਦਾਰਥਵਾਦ 'ਚ ਲਾ ਲਓ, ਲੋਕ ਇੰਨੇ ਜ਼ਿਆਦਾ ਪੈ ਗਏ, ਗਲੀਆਂ ਨਾਲੀਆਂ ਦੀ ਜਿਹਨੂੰ ਪੋਲੀਟਿਕਸ ਆਪਾਂ ਕਹਿੰਦੇ ਆ, ਉਹਦੇ ਵਿੱਚ ਹੀ ਮਤਲਬ ਉੱਥੇ ਸਿਮਟ ਕੇ ਰਹਿ ਗਏ। ਤੇ ਜਿਹੜੇ ਆਪਣੇ ਪੰਜਾਬ ਦੇ ਅਸਲ ਮੁੱਦੇ ਸੀ ਉਹ ਲੋਕਾਂ ਨੇ ਤੁਸੀਂ ਐ ਲਾ ਲਓ ਵੀ ਭੁਲਾ ਹੀ ਦਿੱਤੇ ਸੀ। ਮਤਲਬ 95 ਤੋਂ ਬਾਅਦ ਦੀ ਗੱਲਾਂ ਜੇ ਆਪਾਂ ਕਰੀਏ, ਤੇ ਉੱਥੇ ਹੀ ਤਾਂ ਹੀ ਪੰਜਾਬ 'ਚ ਕਾਂਗਰਸ ਜਿੱਤਦੀ ਰਹੀ ਆ ਜਾਂ ਅਕਾਲੀ ਜਿੱਤਦੀ ਰਹੀ ਆ। ਪਰ ਹੁਣ ਮੈਨੂੰ ਲੱਗਦਾ ਆ ਵੀ ਲੋਕਾਂ ਨੂੰ ਸਮਝਣਾ ਚਾਹੀਦਾ ਆ ਕਿ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਕੌਣ ਪੰਜਾਬ ਤੇ ਪੰਜਾਬੀਅਤ ਤੇ ਪੰਥ ਲਈ ਕਿਹੜਾ ਬੰਦਾ ਡਟ ਕੇ ਖੜਿਆ ਆ। ਤੇ ਉਹ ਸਾਨੂੰ ਤਾਂ ਫਿਲਹਾਲ ਇਸ ਵਕਤ ਸਿਮਰਜੀਤ ਸਿੰਘ ਮਾਨ ਹੀ ਨਜ਼ਰ ਆਉਂਦੇ ਆ ਜੀ, ਤੇ ਅਸੀਂ ਉਸੇ ਨੂੰ ਵੋਟ ਪਾਵਾਂਗੇ। ਪਿੰਡ ਦੇ ਵਿੱਚ ਪੂਰਨ ਤੌਰ ਤੇ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਦਾ ਜਿਹੜਾ ਐਲਾਨ ਕੀਤਾ ਹੈ, ਤਾਂ ਜਿਹੜਾ ਇਹ ਐਲਾਨ ਹੈ ਪਿੰਡ ਪੱਧਰ ਤੇ ਰਹੇਗਾ ਜਾਂ ਲੋਕਾਂ ਦੇ ਵਿੱਚ ਜਾਇਆ ਜਾਵੇਗਾ, ਜਾਂ ਇਸ ਲਹਿਰ ਨੂੰ ਹੋਰ ਭਖਾਇਆ ਜਾਵੇਗਾ ਵੱਧ ਤੋਂ ਵੱਧ ਲੋਕਾਂ ਨੂੰ ਦੱਸਣ ਵਾਸਤੇ? ਅਗਲਾ ਸਟੈਪ ਕੀ ਹੋਏਗਾ ਤੁਹਾਡਾ? ਹਾਂਜੀ, ਸਾਡਾ ਅਗਲਾ ਸਟੈਪ ਇਹੀ ਆ ਕਿ ਅਸੀਂ ਜਿੰਨੇ ਸਾਡੇ ਨਾਲ ਲੱਗਦੇ ਹੋਰ ਪਿੰਡ ਆ, ਅਸੀਂ ਉੱਥੇ ਜਾ ਕੇ ਮਤਲਬ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਲੋਕਾਂ ਨੂੰ ਸਮਝਾਵਾਂਗੇ ਵੀ ਕਿ ਕਿਵੇਂ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ IT ਸੈੱਲ ਵੀ ਆ, ਜਿਵੇਂ ਹੋਰ ਸਾਰੀਆਂ ਪਾਰਟੀਆਂ ਦੇ ਹੁੰਦੇ ਆ, ਆਮ ਆਦਮੀ ਪਾਰਟੀ ਦਾ ਵੀ ਉਹ IT ਸੈੱਲ ਹੈਗਾ ਆ, ਜਿਹੜਾ ਤਕਰੀਬਨ
ਪਿਛਲੇ ਕਾਫੀ ਦਿਨਾਂ ਤੋਂ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਆ। ਗੁੰਮਰਾਹ ਇਹ ਕਹਿ ਕੇ ਕਰ ਰਿਹਾ ਆ ਕਿ ਉਹ ਤਾਂ ਕੇਜਰੀਵਾਲ ਦੇ ਹੱਥ 'ਚ ਹੀ ਹੈ ਨਹੀਂ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ, ਜਦ ਕਿ ਪ੍ਰੋਫੈਸਰ ਭੁੱਲਰ ਸਾਹਿਬ ਦੇ ਵਕੀਲ ਨੇ ਇਹ ਗੱਲਾਂ ਸਾਰੀਆਂ ਕਲੀਅਰ ਕਰ ਦਿੱਤੀਆਂ ਨੇ ਕਿ ਕੇਜਰੀਵਾਲ ਦੀ ਹੱਥ 'ਚ ਹੈ ਉਹਨਾਂ ਦੀ ਰਿਹਾਈ, ਪਰ ਉਹ ਜਾਣ-ਬੁੱਝ ਕੇ ਰਿਹਾਈ ਨਹੀਂ ਕਰ ਰਿਹਾ। ਹਾਂਜੀ, ਬਾਈ ਦੇ ਨਾਲ ਗੱਲਬਾਤ ਕਰ ਲੈਂਦੇ ਬਾਈ। ਅਸਲ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਐਲਾਨ ਕੀਤਾ ਜਾਂਦਾ ਹੈ, ਗੁਰਦੁਆਰਾ ਸਾਹਿਬ ਦੀ ਧਾਰਮਿਕ ਸਥਾਨ ਦੀ ਜਦੋਂ ਗੱਲ ਆਉਂਦੀ ਸਰਬ ਸਾਂਝਾ ਹੁੰਦਾ ਹੈ, ਉੱਥੇ ਕੋਈ ਵੀ ਆ ਕੇ ਜਿਹੜਾ ਆਪਣੀ ਗੱਲ ਰੱਖ ਸਕਦਾ ਹੈ, ਗੁਰੂ ਘਰ ਦੇ ਵਿੱਚ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਾ ਸਕਦਾ ਹੈ, ਜਾਂ ਮਨ ਦੇ ਵਿੱਚ ਕੋਈ ਗੱਲਬਾਤ ਹੈ ਤਾਂ ਸੰਗਤ ਦੇ ਨਾਲ ਸਾਂਝਾ ਕੀਤੀ ਜਾ ਸਕਦੀ ਹੈ। ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੁੰਦੀ ਹੈ। ਅਸਲ ਦੇ ਵਿੱਚ ਜਾਗਰੂਕਤਾ ਕਿਵੇਂ ਪੈਦਾ ਹੁੰਦੀ ਹੈ ਕਿ ਬੰਦੀ ਸਿੰਘਾਂ ਨੂੰ ਲੈ ਕੇ, ਕਿਉਂਕਿ ਨੌਜਵਾਨਾਂ ਦੀ ਜਦੋਂ ਗੱਲ ਚੱਲਦੀ ਹੈ ਤਾਂ ਵੱਡੀ ਤਾਦਾਦ ਦੇ ਵਿੱਚ ਜਿਹੜੇ ਪੰਜਾਬ ਦੇ ਨੌਜਵਾਨ ਰਵਾਇਤੀ ਪਾਰਟੀਆਂ ਦੇ ਨਾਲ ਤਾਂ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਆ, ਤਾਂ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਕਿਵੇਂ ਉਪਜਦਾ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਪਾਈ ਜਾਣੀ ਚਾਹੀਦੀ ਹੈ? ਦੇਖੋ, ਇਹਦੇ ਪਿੱਛੇ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹੱਥ ਹੈ। ਚਾਹੇ ਆਪਾਂ ਨੈਗੇਟਿਵ ਚੀਜ਼ ਉੱਥੋਂ ਕੈਚ ਕਰ ਲਈਏ, ਚਾਹੇ ਪੋਜ਼ੀਟਿਵ ਕੈਚ ਕਰ ਲਈਏ। ਜਦੋਂ ਆਪਾਂ ਨੂੰ ਭੁੱਲਰ ਦਾ ਪਤਾ ਲੱਗਿਆ, ਭੁੱਲਰ ਦੀ ਰਿਹਾਈ ਦਾ, ਦਵਿੰਦਰਪਾਲ ਸਿੰਘ ਦੀ ਦਾ, ਤੇ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਕਿ ਇਦਾਂ ਕਰਕੇ ਇਦਾਂ ਹੋ ਰਿਹਾ ਹੈ। ਉਹ ਤੋਂ ਬਾਅਦ ਪੱਤਰਕਾਰਾਂ ਨੇ ਉਹਨਾਂ ਨਾਲ ਸਵਾਲ ਜਵਾਬ ਕਰੇ ਤੇ ਉਹ ਭੱਜਦੇ ਨਜ਼ਰ ਆਏ ਹੈ। ਤਾਂ ਉਹ ਤੋਂ ਬਾਅਦ ਆਪਾਂ ਪਿੰਡ ਦੇ ਨੌਜਵਾਨਾਂ ਨੇ ਸਲਾਹ ਕਰੀ, ਮਤਲਬ ਕੱਲ੍ਹ ਰਾਤ ਬੈਠ ਕੇ, ਕਿ ਆਪਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਹੈ, ਕਿਉਂਕਿ ਜਦੋਂ ਆਪਾਂ ਆਪਣੇ ਪੰਜਾਬ ਦੇ ਉਹਨਾਂ ਯੋਧਿਆਂ ਲਈ ਨਹੀਂ ਖੜੂੰਗੇ ਜਿਨ੍ਹਾਂ ਨੇ ਸਾਡੇ ਲਈ ਆਪਣੇ 25-25 30 ਸਾਲ ਜੇਲ੍ਹਾਂ 'ਚ ਕੁਰਬਾਨ ਕਰਦੇ, ਤੇ ਗਲੀਆਂ ਨਾਲੀਆਂ ਤਾਂ ਬਹੁਤ ਬਾਅਦ ਦੀ ਗੱਲ ਆ ਜਾਂਦੀ ਹੈ। ਤਾਂ ਪਿੰਡ ਦੇ ਨੌਜਵਾਨਾਂ ਨੇ ਸਾਰਿਆਂ ਨੇ ਸਹਿਮਤੀ ਦਿਖਾਈ ਹੈ। ਫਿਰ ਉਹ ਤੋਂ ਬਾਅਦ ਅਸੀਂ ਪਿੰਡ ਦੇ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਸਭ ਨੇ ਕਿਹਾ ਕਿ ਕੋਈ ਚੱਕਰ ਨਹੀਂ। ਮੈਂ ਗੱਲ ਰੋਕਣੀ ਚਾਹਾਂਗਾ, ਤੁਸੀਂ ਤੇ ਪ੍ਰੇਰਨਾ ਲੈ ਲਈ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹਾਂ ਦਾ ਨਾਰਾ ਮਾਰਿਆ ਜਾਣਾ ਚਾਹੀਦਾ ਹੈ, ਤਾਂ ਜਿਹੜੇ ਕੇਜਰੀਵਾਲ ਭਗਤ ਨੇ ਜਿਹੜੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਨੇ, ਫਿਰ ਉਹ ਕਿਉਂ ਵਿਰੋਧ ਕਰਦੇ ਨੇ ਕਿ ਬੰਦੀ ਸਿੰਘਾਂ ਦਾ ਜਿਹੜਾ ਮਾਮਲਾ ਇਹ ਕੇਵਲ ਸਿਆਸੀ ਸਟੰਟ ਹੈ? ਨਹੀਂ, ਸਿਆਸੀ ਸਟੰਟ ਤਾਂ ਇਹ ਉਦੋਂ ਹੈ ਨਾ ਜਦੋਂ ਆਪਾਂ ਨੂੰ ਲੱਗੇ ਕਿ ਇਹਦੇ 'ਚ ਕੁਝ ਹੈ ਨਹੀਂ ਕੱਢਣ ਪਾਉਣ ਨੂੰ। ਜਦੋਂ ਇਹ ਦੇਖਿਆ ਜਾ ਰਿਹਾ ਹੈ ਕਿ ਇੱਕ ਫਾਈਲ ਤੇ ਸਿਰਫ ਦਿੱਲੀ ਦੇ ਸੀਐਮ ਦੇ ਸਾਈਨ ਰਹਿੰਦੇ ਹੈ, ਜਾਂ ਤਾਂ ਉਹ ਲਾਈਵ ਹੋ ਕੇ ਕਾਰਨ ਦੱਸੇ ਕਿ ਮੈਂ ਇਹ ਕਾਰਨ ਕਰਕੇ ਸਾਈਨ ਨਹੀਂ ਕਰ ਸਕਦਾ, ਜੇ ਕੋਈ ਕਾਰਨ ਨਹੀਂ ਹੈ ਤਾਂ ਸਾਈਨ ਕਰੇ। ਜੋ ਮੁੱਦਾ ਅਗਰ ਤੁਸੀਂ ਕਿਸੇ ਚੀਜ਼ ਤੇ ਕਲੀਅਰ ਹੋ ਤਾਂ ਤੁਹਾਨੂੰ ਲਾਈਵ ਹੋ ਕੇ ਸਪਸ਼ਟੀਕਰਨ ਦੇਣ 'ਚ ਕੋਈ ਹਰਜ ਨਹੀਂ ਨਾ ਹੋਣਾ ਚਾਹੀਦਾ। ਜੇ ਤੁਸੀਂ ਕਿਸੇ ਸਵਾਲਾਂ ਤੋਂ ਭੱਜ ਰਹੇ ਹੋ ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡੇ ਮਨ 'ਚ ਚੋਰ ਹੈ। ਜੇ ਤੁਹਾਡੇ ਮਨ 'ਚ ਚੋਰ ਹੈ ਤਾਂ ਤੁਸੀਂ ਉਹ ਚੀਜ਼ 'ਤੇ ਖਰੇ ਨਹੀਂ ਉਤਰ ਰਹੇ ਹੈਗੇ। ਅਤੇ ਇਸ ਕਰਕੇ ਜਦੋਂ ਆਪਾਂ ਨੇ ਵੀ ਵੇਟ ਕਰਿਆ ਇਹ ਆਪਾਂ ਨੂੰ ਇਹ ਮੁੱਦਾ 10 ਦਿਨ ਹੋ ਗਏ ਤਕਰੀਬਨ ਚੱਲਦੇ ਨੂੰ, ਅਤੇ ਜਦੋਂ ਇਹਦੇ 'ਤੇ ਕੋਈ ਕਿਸੇ ਨੇ ਸਪਸ਼ਟੀਕਰਨ ਦਿੱਤਾ, ਹੁਣ ਭਗਵੰਤ ਮਾਨ ਵੀ ਭੱਜਦੇ ਨਜ਼ਰ ਆਏ ਹੈ। ਜੇ ਭਗਵੰਤ ਮਾਨ ਮਤਲਬ ਲੋਕਾਂ ਦੇ ਦਿਲਾਂ 'ਚ ਖਰਾ ਉਤਰਨਾ ਚਾਹੁੰਦਾ ਸੀ ਨਾ, ਤਾਂ ਉਹਨੂੰ ਕੇਜਰੀਵਾਲ ਨੂੰ ਛੱਡ ਕੇ ਪੰਜਾਬ ਪ੍ਰਤੀ ਲੋਇਲਟੀ ਦਿਖਾਉਣੀ ਜ਼ਿਆਦਾ ਜ਼ਰੂਰੀ ਬਣਦੀ ਸੀਗੀ, ਪਰ ਉਹ ਥੋੜ੍ਹਾ ਕੇਜਰੀਵਾਲ ਦੇ ਪ੍ਰਤੀ ਜ਼ਿਆਦਾ ਲੋਇਲ ਹੈ, ਜਿਸ ਦੇ ਚੱਲਦੇ ਜੇ ਦੇਖਿਆ ਜਾਵੇ ਤਾਂ ਅਗਲੇ 5 ਸਾਲ ਜੇ ਆਪਾਂ ਨਰਕ 'ਚ ਨਹੀਂ ਗੇੜਨੇ। ਬਾਕੀ ਚਲੋ ਇੱਕ ਮਾਈਂਡ ਵਾਸ਼ ਦੀ ਵੀ ਗੱਲ ਹੁੰਦੀ ਹੈ, ਲੋਕ ਥੋੜ੍ਹਾ ਜਿਹਾ ਬਦਲਾਅ ਨੂੰ ਚੱਲ ਰਹੇ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀਆਂ ਪਹਿਲੀਆਂ 2 ਪਾਰਟੀਆਂ ਦਿੱਲੀ ਦੇ ਅੰਡਰ ਚੱਲ ਰਹੀਆਂ, ਇਹ ਤੀਸਰੀ ਵੀ ਸੇਮ ਦਿੱਲੀ ਦੇ ਅੰਡਰ ਹੀ ਚੱਲਣੀ ਹੈ। ਇਹ ਕੋਈ ਪੰਜਾਬ ਦੇ ਖੁਦ ਮੁਖਤਿਆਰੀ ਦੀ ਗੱਲ ਨਹੀਂ ਕਰ ਸਕਦੀ। ਸਿੱਖ ਜਥੇਬੰਦੀਆਂ ਦਾ ਫੈਸਲਾ ਸੀ ਕਿ ਆਪ ਜਿਹੜੇ ਵਿਧਾਇਕ ਨੇ, ਹਲਕੇ ਦੇ ਵਿਧਾਇਕ ਨੇ, ਉਹਨਾਂ ਨੂੰ ਪੰਜਾਬ ਵਾਸੀਆਂ ਵੱਲੋਂ ਸਵਾਲ ਕੀਤੇ ਜਾਣੇ ਚਾਹੀਦੇ ਆ, ਜਵਾਬ ਤਲਬੀ ਕਰਨੀ ਚਾਹੀਦੀ ਹੈ। ਤਾਂ ਅਨਮੋਲ ਗਗਨ ਮਾਨ ਤੁਹਾਡੇ ਵਿਧਾਇਕ ਨੇ, ਉਹਨਾਂ ਦੇ ਨਾਲ ਗੱਲਬਾਤ ਹੋਈ, ਇਹਨਾਂ ਸਵਾਲ ਜਵਾਬ ਹੋਏ ਕੋਈ ਬੰਦੀ ਸਿੰਘਾਂ ਨੂੰ ਲੈ ਕੇ? ਨਹੀਂ, ਉਹ ਇੱਕ ਵਾਰ ਆਏ ਸੀਗੇ ਹੁਣੇ, ਮਤਲਬ 2 ਮਹੀਨਾ ਪਹਿਲਾਂ। ਉਹ ਚੋਰੀ ਆਏ ਆ, ਮਤਲਬ ਨੌਜਵਾਨਾਂ ਨੂੰ ਪਤਾ ਨਹੀਂ ਲੱਗਿਆ ਉਸ ਟਾਈਮ ਵੀ। ਚਲੋ ਇਹ ਭੁੱਲਰ ਵਾਲਾ ਮਾਮਲਾ ਉਸ ਟਾਈਮ ਹਾਈਲਾਈਟ ਨਹੀਂ ਸੀਗਾ, ਪਰ ਉਸ ਟਾਈਮ ਵੀ ਸਵਾਲ ਜਵਾਬ ਉਹਨਾਂ ਨੂੰ ਬਥੇਰੇ ਕਰਨੇ ਬਣਦੇ ਸੀਗੇ, ਕਿਉਂਕਿ ਪਿਛਲੇ 5 ਸਾਲ 'ਚ ਉਹਨਾਂ ਨੇ ਕਿਸੇ ਨੇ ਜਿੱਤ ਕੇ ਇੱਕ ਵਾਰ ਵੀ ਸਾਨੂੰ ਚਿਹਰਾ ਨਹੀਂ ਦਿਖਾਇਆ। ਅਸੀਂ ਪਿਛਲੀ ਵਾਰ ਉਹਨਾਂ ਨੂੰ ਵੋਟ ਪਾਈ ਸੀਗੀ। ਸਾਡੀ ਇੱਕ ਤਰਾਸਦੀ ਰਹੀ ਹੈ ਕਿ ਨਾ ਆਪਾਂ ਮਤਲਬ ਬਦਲਾਵ ਦੇ ਚੱਕਰ 'ਚ, ਨਵੀਂ ਪਾਰਟੀਆਂ ਦੇ ਚੱਕਰ 'ਚ ਨਾ ਅਸਲੀ ਬੰਦਿਆਂ ਨੂੰ ਵੋਟ ਨਹੀਂ ਪਾ ਰਹੇ, ਜਿੱਦਾਂ ਸਿਮਰਨਜੀਤ ਸਿੰਘ ਮਾਨ ਹੋ ਗਿਆ। ਅਸੀਂ ਵੀ ਪਿਛਲੀ ਵਾਰ ਪੂਰਾ ਆਮ ਆਦਮੀ ਨੂੰ ਜੋੜ ਲਾਇਆ, ਪਰ ਇਹ ਚਲੋ ਕਹਿ ਨਹੀਂ ਦਿੰਦੇ ਦੇਰ ਆਏ ਦਰੁਸਤ ਆਏ। ਹੁਣ ਪਤਾ ਲੱਗਦਾ ਇਹਨਾਂ ਚੀਜ਼ਾਂ ਦਾ ਕਿ ਜਿਹੜਾ ਬੰਦਾ ਪੰਜਾਬ ਦੇ ਲਈ ਖੜਿਆ, ਜੇ ਆਪਾਂ ਉਹਦੇ ਲਈ ਖੜੂੰਗੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ, ਕਿਉਂਕਿ ਪੰਜਾਬ ਸ਼ਾਇਦ ਕਿਸੇ ਦਾ ਗੁਲਾਮ ਨਹੀਂ ਰਹਿ ਸਕਦਾ। ਇੱਕ ਇੱਦਾਂ ਦਾ ਸੂਬਾ ਹੈ, ਅਤੇ ਜੇ ਦਿੱਲੀ ਨੂੰ ਚਲਾਉਣ ਦੀ ਕੋਸ਼ਿਸ਼ ਕਰੂਗੀ ਤਾਂ ਹਮੇਸ਼ਾ ਬਗਾਵਤ ਉੱਠਦੀ ਰਹੂਗੀ। ਬਾਈ ਜੀ, ਸੋਸ਼ਲ ਮੀਡੀਆ ਦੇ ਉੱਪਰ ਪੂਰੀ ਆਵਾਮ ਦੇਖ ਰਹੀ ਹੈ, ਉਹਨਾਂ ਲੋਕਾਂ ਨੂੰ ਸੁਨੇਹਾ ਕੀ ਦੇਣਾ ਚਾਹੋਗੇ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ, ਜਿਹੜੇ ਗੱਲ ਕਰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜਾ ਪੰਜਾਬ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਬਦਲਾਅ ਲੈ ਕੇ ਆਏਗੀ? ਦੇਖੋ, ਮੈਂ ਤਾਂ ਤੁਹਾਡੇ ਮੀਡੀਆ ਜ਼ਰੀਏ ਇਹ ਉਹਨਾਂ ਨੂੰ ਬੇਨਤੀ ਉਹ ਕਰ ਸਕਦਾ ਹਾਂ ਇੱਕ, ਕਿ ਤੁਸੀਂ ਪਹਿਲਾਂ ਤਾਂ ਜਿਹੜੀ ਭੇਡ ਚਾਲ ਆ ਉਹ ਤੋਂ ਬਾਹਰ ਨਿਕਲੋ, ਹੈ ਨਾ। ਕਿ ਜਿਵੇਂ ਉਹਨਾਂ ਦਾ IT ਸੈੱਲ ਤੁਹਾਨੂੰ ਚਲਾਉਣਾ ਚਾਹ ਰਿਹਾ, ਤੁਸੀਂ ਉਵੇਂ ਹੀ ਚੱਲ ਰਹੇ ਹੋ। ਜਿਵੇਂ ਉਹ ਅਫਵਾਹਾਂ ਫੈਲਾ ਦਿੰਦੇ ਆ, ਤੁਸੀਂ ਉਵੇਂ ਹੀ ਉਹਨਾਂ 'ਤੇ ਯਕੀਨ ਕਰ ਲੈਂਦੇ ਹੋ। ਤਾਂ ਤੁਸੀਂ ਆਪਣੇ ਦਿਮਾਗ ਨਾਲ ਸੋਚੋ ਕਿ ਜਿਹੜੀ ਪਾਰਟੀ ਆ ਇਸ ਵਕਤ ਪੰਜਾਬ 'ਚ, ਜਿਹੜੀ ਪੰਜਾਬ ਤੇ ਪੰਜਾਬੀਅਤ ਦੀ ਮਤਲਬ ਵਿਚਾਰਧਾਰਾ ਉਹ 'ਤੇ ਪਹਿਰਾ ਦਿੰਦੀ ਆ, ਅਤੇ ਜਿਹੜੀ ਪੰਥ ਦੀ ਹਮੇਸ਼ਾ ਗੱਲ ਕਰਦੀ ਆਈ ਆ, ਤੁਸੀਂ ਉਹਨਾਂ ਨੂੰ ਵੋਟ ਪਾਓ ਜੀ। ਹਾਂਜੀ, TV 84 ਦੇ ਮਾਧਿਅਮ ਦੇ ਰਾਹੀਂ ਨੌਜਵਾਨਾਂ ਦੇ ਵਿਚਾਰ ਤੁਸੀਂ ਸਰਵਣ ਕੀਤੇ ਨੇ।
ਕਮੈਂਟਸ ਦੇ ਵਿੱਚ ਵੀ ਵੱਖ-ਵੱਖ ਤਰੀਕੇ ਦੇ ਨਾਲ ਲੋਕ ਆਪਣੇ ਖਿਆਲਾਤ ਦਾ ਪ੍ਰਗਟਾਵਾ ਕਰਨਗੇ, ਇੱਥੋਂ ਤੱਕ ਕਿ ਗਲਤ ਅਨਸਰਾਂ ਦੇ ਵੱਲੋਂ ਗਾਲਾਂ ਵੀ ਲਿਖੀਆਂ ਜਾਣਗੀਆਂ। ਪਰ ਨਹੀਂ, ਇਹ ਪੰਜਾਬ ਦਾ ਮਸਲਾ ਹੈ। ਜ਼ਮੀਨੀ ਪੱਧਰ ਤੇ ਪੰਜਾਬ ਔਰ ਪੰਥ ਦੀ ਗੱਲ ਕਰਨ ਵਾਲੇ ਲੋਕਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਅਜੇ 26 ਜਨਵਰੀ ਤੋਂ ਬਾਅਦ ਸਿੱਖ ਜਥੇਬੰਦੀਆਂ ਦਾ ਫੈਸਲਾ ਸੀ ਕਿ ਪੂਰਨ ਤੌਰ ਤੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ, ਜਿਵੇਂ ਬੀਜੇਪੀ ਦਾ ਕਿਸਾਨੀ ਅੰਦੋਲਨ ਦੇ ਚੱਲਦੇ ਬਾਈਕਾਟ ਕੀਤਾ ਗਿਆ ਸੀ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਵੀ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਤਾਂ ਹੁਣ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਾਸਤੇ ਔਰ ਅਨਮੋਲ ਗਗਨ ਮਾਨ, ਜਿਨ੍ਹਾਂ ਦਾ ਇਹ ਹਲਕਾ ਪੈਂਦਾ, ਹਲਕੇ ਦਾ ਪਿੰਡ ਪੈਂਦਾ ਏ, ਕਿ ਇਹ ਉਹਨਾਂ ਦੇ ਗਲੇ ਦੀ ਹੱਡੀ ਬਣੇਗਾ। ਜੇ ਇਹ ਮਸਲੇ ਨੂੰ ਹੱਲ ਨਹੀਂ ਕੀਤਾ ਜਾਵੇਗਾ ਤਾਂ ਉਸ ਫਾਈਲ ਦੇ ਉੱਪਰ ਸਾਈਨ ਕੀਤੇ ਜਾਣੇ ਬਹੁਤ ਜ਼ਰੂਰੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਫੈਸਲਾ ਲਿਆ ਜਾਂਦਾ ਹੈ ਔਰ ਵੱਡੇ ਪੱਧਰ ਦੇ ਉੱਪਰ ਇਸ ਲਹਿਰ ਨੂੰ ਭਖਾ ਕੇ ਕਿ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾ ਕਰਵਾਇਆ ਜਾਂਦਾ ਹੈ। TV 84 ਦੇ ਨਾਲ ਜੁੜੇ ਸੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।